ਬਲੱਡ ਡੋਨੇਟ ਤਾਂ ਤੁਹਾਡੇ ਕੈਂਪਸ ਚੱਲਦੇ ਨੇ, ਆਮ ਕਰਕੇ ਪਿੰਡਾਂ ਦੇ ਵਿੱਚ ਵੀ ਵਿਚਰਦੇ ਹੋ। ਥਿੰਕਿੰਗ ਕੀ ਲੈ ਕੇ ਚੱਲੇ ਹੋਏ ਹੋ? ਸਾਡੀ ਵੀਰ ਜੀ ਸੋਚ ਹੈ ਵੀ ਲੋੜਵੰਦਾਂ ਤੱਕ ਅਸੀਂ ਆਪਣੀ ਸੋਚ ਨੂੰ ਪਹੁੰਚਾ ਸਕੀਏ। ਜਿੱਦਾਂ ਸਾਡੇ ਕੋਲ ਲੋੜਵੰਦ ਵਿਚਾਰੇ ਗਰੀਬ ਨੇ, ਕੋਈ ਮੈਡੀਸਨ ਨਹੀਂ ਲੈ ਸਕਦੇ, ਕੋਈ ਗਰੀਬ ਬੱਚੀ ਦਾ ਵਿਆਹ ਨਹੀਂ ਕਰ ਸਕਦਾ, ਹਾਂਜੀ ਕੁਛ ਜਿਸ ਤਰ੍ਹਾਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਲੋੜਵੰਦਾਂ ਦੇ ਮੁਤਾਬਿਕ ਸਾਡੀ ਟੀਮ ਉੱਥੇ ਤੱਕ ਪਹੁੰਚ ਕਰਦੀ ਹੈ। ਜਿਵੇਂ ਕਿਸੇ ਦਾ ਤਲਾਕ ਦਾ ਕੋਈ ਰੌਲਾ ਹੈ ਪਰਿਵਾਰਕ, ਅਸੀਂ ਉਹਨਾਂ ਦੀ ਬੇਨਤੀ ਨੂੰ ਲੈ ਕੇ ਅਸੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਪਹੁੰਚ ਕਰਦੇ ਹਾਂ ਟੀਮ ਨਾਲ। ਸਾਡੀ ਸੋਚ ਹੈ ਵੀ ਗਰੀਬ ਤੱਕ ਜਿਹੜੀ ਹੈ ਪਹੁੰਚ ਹੋ ਸਕੇ, ਕਿਉਂਕਿ ਅਸੀਂ ਲੰਗਰ ਲਾਉਣੇ ਵੀ ਬਹੁਤ ਸਿੱਖ ਲਏ ਨੇ, ਬਹੁਤ ਕੁਛ ਅਸੀਂ ਸਿੱਖਿਆ ਹੋਇਆ, ਪਰ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਸੁਝਾਅ ਦਿੱਤਾ ਹੋਇਆ, ਸਮਝਾਇਆ ਹੋਇਆ ਵੀ ਤੁਸੀਂ ਗਰੀਬਾਂ ਦੀ ਹੈਲਪ ਕਰੋ, ਜਾ ਕੇ ਵਿਚਰ ਕੇ ਕੰਮ ਕਰੋ। ਕਿੰਨੇ ਸਮੇਂ ਤੋਂ ਕਾਰਜਸ਼ੀਲ ਹੋ ਇਸ ਖੇਤਰ ਦੇ? ਇਹ ਸੇਵਾਵਾਂ 18 ਸਾਲ ਤੋਂ, ਸਾਡੇ 18 ਪਲੱਸ ਹੀ ਹੋ ਗਏ ਸਾਨੂੰ, ਜਿਹੜੀ ਸਾਡੀਆਂ ਸੇਵਾਵਾਂ ਟੀਮ ਦੇ ਚੱਲਦੀ ਆ ਰਹੀਆਂ ਸਾਡੀਆਂ। ਜਿਵੇਂ ਸੰਸਥਾਵਾਂ ਬਣੀਆਂ ਨੇ ਉਹ ਤਕਰੀਬਨ ਸਭ ਦੇ ਅਕਾਊਂਟ ਹੈਗੇ ਨੇ, ਸਤਿਕਾਰਯੋਗ ਨੇ, ਪਰ ਇੱਕ ਲੋਕ ਭਲਾਈ ਸੇਵਕ ਸੰਸਥਾ ਦਾ ਅਕਾਊਂਟ ਹੈ ਨਹੀਂ। ਅਸੀਂ ਅਕਾਊਂਟ ਹੀ ਨਹੀਂ ਖਿਲਾਇਆ ਪਿਛਲੇ 18 ਸਾਲਾਂ ਤੋਂ। ਉਹਦਾ ਰੀਜ਼ਨ ਹੈ ਕਿ ਜਦੋਂ ਮਾਇਆ ਆਉਂਦੀ ਤਾਂ ਫਿਰ ਲੜਾਈਆਂ ਹੁੰਦੀਆਂ ਨੇ, ਇਸ ਕਰਕੇ ਅਸੀਂ ਲੜਾਈ ਦੀ ਜੜੀ ਕੱਟੀ ਹੋਈ ਹੈ। ਅਸੀਂ ਲਾਈਵ ਹੋ ਕੇ ਜਾਂ ਉਹਨਾਂ ਨੂੰ ਫੇਸਬੁੱਕ 'ਤੇ ਅਸੀਂ ਮੈਸੇਜ ਪਹੁੰਚਾ ਦਿੰਦੇ ਹਾਂ, ਉਹ ਸਾਨੂੰ ਉਸੇ ਹਿਸਾਬ ਦੇ ਨਾਲ ਜੋ ਚੀਜ਼ ਦੀ ਮੰਗ ਹੁੰਦੀ ਹੈ, ਜਿਵੇਂ ਸਾਨੂੰ ਰਾਸ਼ਨ ਦੀ ਮੰਗ ਹੈ, ਮੈਡੀਸਨ ਦੀ ਮੰਗ ਹੈ, ਉਹ ਸਾਨੂੰ ਉਸੇ ਵੇਲੇ ਲੈ ਕੇ ਦੇ ਦਿੰਦੇ ਨੇ। ਅਸੀਂ ਪਰਿਵਾਰ ਤੱਕ ਪਹੁੰਚਾ ਕੇ ਉਹਨਾਂ ਦਾ ਮੈਸੇਜ ਉਹਨਾਂ ਦੇ ਘਰ ਛੱਡ ਦਿੰਦੇ ਹਾਂ। ਕਾਨੂੰਨਨ ਤੌਰ 'ਤੇ ਅਸੀਂ ਪੂਰਾ ਰੂਲ ਕੀਤਾ ਹੋਇਆ, ਪਰ ਅਸੀਂ ਆਪਣੇ ਆਪ ਨੂੰ ਕਦੀ ਸ਼ੋਅ ਨਹੀਂ ਕੀਤਾ। ਅਸੀਂ ਇਹਦੇ ਸਾਰੇ ਸੇਵਾਦਾਰ ਹਾਂ, ਕਦੀ ਆਪਣੇ ਆਪ ਨੂੰ ਦੱਸਿਆ ਕਿ ਮੈਂ ਚੇਅਰਮੈਨ ਹਾਂ ਜਾਂ ਪ੍ਰਧਾਨ ਹਾਂ ਜਾਂ ਜਨਰਲ ਸੈਕਟਰੀ ਹੈ, ਖਜ਼ਾਨਚੀ ਹੈ। ਅਸੀਂ ਸ਼ੋਅ ਨਹੀਂ ਆਪਣੇ ਆਪ ਨੂੰ ਕਦੀ ਕੀਤਾ ਜੀ ਇਹਦੀ ਸੇਵਾਦਾਰ ਕੰਮ ਕਰਦੇ ਹਾਂ। ਗੌਰਮੈਂਟ ਨੂੰ ਜਾਂ ਜਿਹੜੀਆਂ ਸੱਤਾਧਾਰੀ ਧਿਰਾਂ ਨੇ ਉਹਨਾਂ ਨੂੰ ਸਪੋਰਟ ਕਰਦੇ ਨਜ਼ਰ ਆਉਂਦੇ ਹੋ, ਸਮਾਜ ਦੇ ਚਾਹੇ ਭਲੇ ਦੀ ਭਾਵਨਾ ਲੈ ਕੇ ਚੱਲੇ ਹੋਏ ਹੋ। ਕਦੇ ਸਰਕਾਰ ਦੇ ਪਾਸੋਂ ਜਾਂ ਨੁਮਾਇੰਦਿਆਂ ਦੇ ਪਾਸੋਂ ਇਸ ਤਰ੍ਹਾਂ ਦਾ ਮਾਨ ਸਨਮਾਨ ਵੀ ਪ੍ਰਾਪਤ ਹੋ ਚੁੱਕਾ ਹੈ ਤੁਹਾਡੀ ਸੰਸਥਾ ਨੂੰ? ਸਰਕਾਰਾਂ ਦੀ ਤੁਸੀਂ ਗੱਲ ਕਰਿਓ, ਸਾਨੂੰ ਸਰਕਾਰਾਂ ਵੱਲੋਂ ਕੋਈ ਫੰਡਸ ਦੀ ਗੱਲ ਕਰੀਏ ਜਾਂ ਸਾਨੂੰ ਇੱਦਾਂ ਤੱਕ ਅੱਜ ਤੱਕ ਕੋਈ ਸਤਿਕਾਰ ਨਹੀਂ ਮਿਲਿਆ। ਸਾਨੂੰ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਾਡੇ ਲਈ ਬਹੁਤ ਵੱਡਾ ਹੈਗਾ, ਸੰਗਤਾਂ ਦਾ ਸਾਨੂੰ ਇੰਨਾ ਪਿਆਰ ਹੈ, ਸਤਿਗੁਰੂ ਪਾਤਸ਼ਾਹ ਦੀ ਓਟ ਸਾਨੂੰ ਇੰਨੀ ਕੁ ਜ਼ਿਆਦਾ ਹੈ। ਸਾਨੂੰ ਸਰਕਾਰਾਂ, ਸਾਡੀ ਆਪਣੀ ਸਰਕਾਰ ਹੈ, ਗੁਰੂ ਗ੍ਰੰਥ ਸਾਹਿਬ ਜੀ ਸਾਡੀ ਸਰਕਾਰ ਹੈ, ਸਾਡੀ ਸੰਗਤ ਹੀ ਸਾਡੀ ਸਰਕਾਰ ਹੈ, ਗੁਰੂ ਗ੍ਰੰਥ ਸਾਹਿਬ ਸਾਡੀ ਮਹਾਂ ਸਰਕਾਰ ਹੈ। ਸਤਿਗੁਰੂ ਆਪੀ ਸੇਵਾ ਲਈ ਜਾ ਰਹੇ ਨੇ, ਸਾਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਇਹਨਾਂ 'ਚੋਂ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾਜ। ਜੇ ਗੱਲ ਕੀਤੀ ਜਾਵੇ ਤਾਂ ਆਮ ਕਰਕੇ ਸਮਾਜ ਦੇ ਵਿੱਚ ਸੁਚੱਜੀ ਤੇ ਸੋਹਣੀ ਭੂਮਿਕਾ ਨੂੰ ਲੈ ਕੇ ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਦਾ, ਜਾਂ ਕਹਿ ਸਕਦੇ ਹਾਂ ਕਿ ਸਮਾਜ ਸੇਵਾ ਭਲਾਈ ਦੇ ਵਿੱਚ ਜਿਹੜੀਆਂ ਵਿਚਰਨ ਵਾਲੀਆਂ ਜਥੇਬੰਦੀਆਂ ਨੇ, ਉਹਨਾਂ ਦੀ ਸਮਾਜ ਦੇ ਵਿੱਚ ਬਹੁਤ ਵੱਡੀ ਭੂਮਿਕਾ ਹੈ। ਆਖਰ ਪ੍ਰੇਰਨਾ ਕੀ ਹੈ, ਕਿਸ ਤਰੀਕੇ ਦੇ ਤਹਿਤ ਇਹ ਜਿਹੜੀਆਂ ਜਥੇਬੰਦੀਆਂ ਚੱਲਦੀਆਂ ਆ ਰਹੀਆਂ ਨੇ, ਤਾਂ ਇਸੇ ਨੂੰ ਲੈ ਕੇ ਲੋਕ ਭਲਾਈ ਸੇਵਾ ਸੰਸਥਾ ਸਾਡੇ ਨਾਲ ਹਾਜ਼ਰ ਹੈ ਔਰ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਇੱਕ ਨਵੇਕਲਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਸਮੇਂ-ਸਮੇਂ ਤੇ। ਜਿਵੇਂ ਬਲੱਡ ਕੈਂਪ ਦੀ ਸ਼ੁਰੂਆਤ ਤਾਂ ਕੀਤੀ ਜਾ ਰਹੀ ਹੈ, ਪਰ ਇਸ ਦੇ ਨਾਲ ਉਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਜਾਂਦਾ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਬਾਬਾ ਬਲਵਿੰਦਰ ਸਿੰਘ ਮੇਰੇ ਨਾਲ ਨੇ, ਹੋਰ ਪਤਵੰਤੇ ਨਾਲ ਨੇ, ਜਿਹੜੀ ਡਾਕਟਰ ਸਾਹਿਬ ਦੀ ਟੀਮ ਹੈ ਉਹ ਵੀ ਨਾਲ ਹੈ, ਜਿਨ੍ਹਾਂ ਦੇ ਵੱਲੋਂ ਪੂਰਾ ਬਲੱਡ ਕੈਂਪ ਦੀ ਜਿਹੜੀ ਸ਼ੁਰੂਆਤ ਕੁਝ ਦਿਨਾਂ ਤੱਕ ਕੀਤੀ ਜਾ ਰਹੀ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਜੀ ਵੀਰ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਾਡੀ ਟੀਮ ਦੀ ਸੇਵਾਵਾਂ ਨੂੰ ਬੇਨਤੀ ਨੂੰ ਪ੍ਰਵਾਨ ਕੀਤਾ। ਉਹਦੇ ਨਾਲ ਹੀ ਆਪ ਜੀ ਨੇ ਬੇਨਤੀ ਕੀਤੀ ਹੈ, ਜਿੱਦਾਂ ਕਿ ਲੋਕ ਭਲਾਈ ਸੇਵਕ ਸੰਸਥਾ ਚੰਡੀਗੜ੍ਹ ਪੰਜਾਬ ਦਾ ਦਾਸ ਇੱਕ ਮੁੱਖ ਸੇਵਾਦਾਰ ਹੋਣ ਨਾਤੇ ਸਮੁੱਚੀ ਟੀਮ ਦੇ ਸਹਿਯੋਗ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਸੇਵਾਵਾਂ ਚੱਲਦੀਆਂ ਰਹੀਆਂ ਨੇ ਉਹ ਤੁਹਾਡੇ ਸਾਹਮਣੇ ਨੇ ਸਾਰਾ ਕੁਛ ਹੀ। ਮੁੱਢਲਾ ਸਵਾਲ ਹੈ ਸਭ ਤੋਂ ਪਹਿਲਾਂ ਕਿ ਆਖਰ ਤੁਹਾਡੀ ਕਹਿ ਸਕਦੇ ਹਾਂ ਕਿ ਥਿੰਕਿੰਗ ਕੀ, ਆਈਡੀਓਲੋਜੀ ਕੀ ਲੈ ਕੇ ਚੱਲੇ ਹੋ? ਸਭ ਤੋਂ ਪਹਿਲਾਂ ਜਿਵੇਂ ਬਲੱਡ ਡੋਨੇਟ ਤਾਂ ਤੁਹਾਡੇ ਕੈਂਪਸ ਚੱਲਦੇ ਨੇ, ਆਮ ਕਰਕੇ ਪਿੰਡਾਂ ਦੇ ਵਿੱਚ ਵੀ ਵਿਚਰਦੇ ਹੋ। ਥਿੰਕਿੰਗ ਕੀ ਲੈ ਕੇ ਚੱਲੇ ਹੋਏ ਹੋ? ਸਾਡੀ ਵੀਰ ਜੀ ਸੋਚ ਹੈ ਵੀ ਲੋੜਵੰਦਾਂ ਤੱਕ ਅਸੀਂ ਆਪਣੀ ਸੋਚ ਨੂੰ ਪਹੁੰਚਾ ਸਕੀਏ। ਜਿੱਦਾਂ ਸਾਡੇ ਕੋਲ ਲੋੜਵੰਦ ਵਿਚਾਰੇ ਗਰੀਬ ਨੇ, ਕੋਈ ਮੈਡੀਸਨ ਨਹੀਂ ਲੈ ਸਕਦੇ, ਕੋਈ ਗਰੀਬ ਬੱਚੀ ਦਾ ਵਿਆਹ ਨਹੀਂ ਕਰ ਸਕਦਾ, ਹਾਂਜੀ ਕੁਛ ਜਿਸ ਤਰ੍ਹਾਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਲੋੜਵੰਦਾਂ ਦੇ ਮੁਤਾਬਿਕ ਸਾਡੀ ਟੀਮ ਉੱਥੇ ਤੱਕ ਪਹੁੰਚ ਕਰਦੀ ਹੈ। ਜਿਵੇਂ ਕਿਸੇ ਦਾ ਤਲਾਕ ਦਾ ਕੋਈ ਰੌਲਾ ਹੈ ਪਰਿਵਾਰਕ, ਅਸੀਂ ਉਹਨਾਂ ਦੀ ਬੇਨਤੀ ਨੂੰ ਲੈ ਕੇ ਅਸੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਪਹੁੰਚ ਕਰਦੇ ਹਾਂ ਟੀਮ ਨਾਲ। ਉਹਨਾਂ ਦੇ ਇੱਕ ਪਰਿਵਾਰ ਦਾ ਸਮਝੌਤਾ ਅਸੀਂ ਬੜੇ ਪਿਆਰ ਦੇ ਨਾਲ ਅਸੀਂ ਤਕਰੀਬਨ ਕਰਵਾਇਆ, ਸਾਡੇ ਕੋਲ ਪੂਰੀ ਡਿਟੇਲ ਸਾਡੇ ਕੋਲ ਰਿਕਾਰਡ ਹੈਗਾ। ਅਸੀਂ ਲੋੜਵੰਦਾਂ ਤੱਕ ਪਹੁੰਚ ਕੇ ਉਹਨਾਂ ਦੀ ਪੂਰੀ ਜਿਹੜੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੀ ਸੋਚ ਹੈ ਵੀ ਗਰੀਬ ਤੱਕ ਜਿਹੜੀ ਹੈ ਪਹੁੰਚ ਹੋ ਸਕੇ, ਕਿਉਂਕਿ ਅਸੀਂ ਲੰਗਰ ਲਾਉਣੇ ਵੀ ਬਹੁਤ ਸਿੱਖ ਲਏ ਨੇ, ਬਹੁਤ ਕੁਛ ਅਸੀਂ ਸਿੱਖਿਆ ਹੋਇਆ, ਪਰ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਸੁਝਾਅ ਦਿੱਤਾ ਹੋਇਆ, ਸਮਝਾਇਆ ਹੋਇਆ ਵੀ ਤੁਸੀਂ ਗਰੀਬਾਂ ਦੀ ਹੈਲਪ ਕਰੋ, ਜਾ ਕੇ ਵਿਚਰ ਕੇ ਕੰਮ ਕਰੋ, ਗੁਰਮਤਿ ਦਾ ਪ੍ਰਸਾਰ ਕਰਨਾ, ਲੋੜਵੰਦਾਂ ਤੱਕ ਪਹੁੰਚ ਕਰਨੀ, ਬੱਚਿਆਂ ਦੀ ਸਟੱਡੀ ਕਰਾਉਣੀ, ਦਸਤਾਰ ਮਕੌਲੇ ਕਰਾਉਣੇ, ਮੈਡੀਸਨ ਜਿਹੜੀ ਲੋੜਵੰਦਾਂ ਤੱਕ ਪਹੁੰਚਾਉਣੀ। ਜਿਵੇਂ ਬੈੱਡ ਪੇਸ਼ੈਂਟ ਬੈੱਡ ਸਾਡੇ ਕੋਲ ਹੈਗੇ ਨੇ, ਆਕਸੀਜਨ ਮਸ਼ੀਨਾਂ ਹੈਗੀਆਂ ਨੇ, ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਹੈਗਾ ਜੋ ਤੁਸੀਂ ਆਲਰੇਡੀ ਦੇਖਦੇ ਰਹਿੰਦੇ ਹੋ।
ਉਹ ਸਾਰੀਆਂ ਸੇਵਾਵਾਂ ਸਾਡੀ ਟੀਮ ਜਿਹੜੀ ਹੈ ਉਹ ਸਮੇਂ-ਸਮੇਂ ਨਾਲ ਕਰਦੀ ਰਹਿੰਦੀ ਹੈ। ਕਿੰਨੇ ਸਮੇਂ ਤੋਂ ਕਾਰਜਸ਼ੀਲ ਹੋ ਇਸ ਖੇਤਰ ਦੇ ਵਿੱਚ? ਇਹਦੇ 'ਚ ਸਾਨੂੰ ਕਰੀਬ ਲਗਭਗ 18 ਸਾਲ ਵੀ ਜਿਹੜਾ ਸਾਨੂੰ ਹੋ ਚੁੱਕੇ ਨੇ। ਅੱਜ ਤੱਕ ਜਿਹੜੀ ਸੇਵਾਵਾਂ ਨਿਭਾ ਰਹੇ ਅਸੀਂ, ਇਹ ਸੇਵਾਵਾਂ 18 ਸਾਲ ਤੋਂ ਸਾਡੇ 18 ਪਲੱਸ ਹੀ ਹੋ ਗਏ ਸਾਨੂੰ, ਜਿਹੜੀ ਸਾਡੀਆਂ ਸੇਵਾਵਾਂ ਟੀਮ ਦੇ ਚੱਲਦੀਆਂ ਆ ਰਹੀਆਂ ਸਾਡੀਆਂ। ਸਪੋਰਟ ਜਿਹੜੇ ਇੱਥੋਂ ਦੇ ਵਸਿੰਦੇ ਨੇ ਜਾਂ ਜਿਹੜੇ ਬਾਹਰ ਤੋਂ ਨੇ, ਸਾਰਿਆਂ ਦੀ ਸਪੋਰਟ ਰਲ ਮਿਲ ਕੇ ਮਿਲਦੀ ਹੈ? ਹਾਂਜੀ, ਸਾਡੀ ਸਪੋਰਟ ਜਿਹੜੀ ਹੈ ਉਹ ਸਾਨੂੰ ਤਕਰੀਬਨ ਅਸੀਂ ਸਾਰਿਆਂ ਦੀ ਮਿਲਦੀ, ਸਾਨੂੰ ਬਾਹਰੋਂ ਵੀ ਮਿਲਦੀ ਹੈ, ਇੱਥੇ ਲੋਕਲ ਵੀ ਮਿਲਦੀ ਹੈ, ਸਾਡੀ ਸੰਗਤ ਹੀ ਕਰਦੀ ਹੈ। ਮੈਂ ਜੀ ਤੁਹਾਨੂੰ ਖਾਸ ਬੇਨਤੀ ਕਰ ਦੇਵਾਂ, ਜਿਵੇਂ ਸੰਸਥਾਵਾਂ ਬਣੀਆਂ ਨੇ ਉਹ ਤਕਰੀਬਨ ਸਭ ਦੇ ਅਕਾਊਂਟ ਹੈਗੇ ਨੇ, ਸਤਿਕਾਰਯੋਗ ਨੇ, ਪਰ ਇੱਕ ਲੋਕ ਭਲਾਈ ਸੇਵਕ ਸੰਸਥਾ ਦਾ ਅਕਾਊਂਟ ਹੈ ਨਹੀਂ। ਅਸੀਂ ਅਕਾਊਂਟ ਹੀ ਨਹੀਂ ਖਿਲਾਇਆ ਪਿਛਲੇ 18 ਸਾਲਾਂ ਤੋਂ। ਉਹਦਾ ਰੀਜ਼ਨ ਹੈ ਕਿ ਜਦੋਂ ਮਾਇਆ ਆਉਂਦੀ ਤਾਂ ਫਿਰ ਲੜਾਈਆਂ ਹੁੰਦੀਆਂ ਨੇ, ਇਸ ਕਰਕੇ ਅਸੀਂ ਲੜਾਈ ਦੀ ਜੜੀ ਕੱਟੀ ਹੋਈ ਹੈ। ਅਸੀਂ ਲਾਈਵ ਕੰਮ ਜੋ ਸਾਨੂੰ ਲੋੜ ਮੁਤਾਬਿਕ ਪੈਂਦੀ ਹੈ, ਸਾਡੇ ਜਿੰਨੇ ਸੱਜਣ ਬੈਠੇ ਨੇ, ਜਿਹੜੀ ਸਾਡੀ ਟੀਮ ਦੇ ਪਤਵੰਤੇ ਨੇ ਜਾਂ ਐਨੀ ਸਾਨੂੰ ਜਿਹੜੇ ਪਿਆਰ ਕਰਦੇ ਨੇ, ਅਸੀਂ ਲਾਈਵ ਹੋ ਕੇ ਜਾਂ ਉਹਨਾਂ ਨੂੰ ਫੇਸਬੁੱਕ 'ਤੇ ਅਸੀਂ ਮੈਸੇਜ ਪਹੁੰਚਾ ਦਿੰਦੇ ਹਾਂ। ਉਹ ਸਾਨੂੰ ਉਸੇ ਹਿਸਾਬ ਦੇ ਨਾਲ ਜੋ ਚੀਜ਼ ਦੀ ਮੰਗ ਹੁੰਦੀ ਹੈ, ਜਿਵੇਂ ਸਾਨੂੰ ਰਾਸ਼ਨ ਦੀ ਮੰਗ ਹੈ, ਮੈਡੀਸਨ ਦੀ ਮੰਗ ਹੈ, ਉਹ ਸਾਨੂੰ ਉਸੇ ਵੇਲੇ ਲੈ ਕੇ ਦੇ ਦਿੰਦੇ ਨੇ। ਅਸੀਂ ਪਰਿਵਾਰ ਤੱਕ ਪਹੁੰਚਾ ਕੇ ਉਹਨਾਂ ਦਾ ਮੈਸੇਜ ਉਹਨਾਂ ਦੇ ਘਰ ਛੱਡ ਦਿੰਦੇ ਹਾਂ। ਮਤਲਬ ਕਿ ਜਿਹੜੀ ਤੁਹਾਡੀ ਸੰਸਥਾ ਇਹਦੇ ਵਿੱਚ ਨਾ ਕੋਈ ਪ੍ਰਧਾਨ ਆ ਤੇ ਨਾ ਹੀ ਕੋਈ ਖਜ਼ਾਨਚੀ ਹੈ? ਨਹੀਂ, ਇਹਦੇ 'ਚ ਪੂਰਾ ਜਿੱਦਾਂ ਦੇਖੋ ਕਾਨੂੰਨਨ ਤੌਰ 'ਤੇ ਜਿਹੜਾ ਹੈਗਾ, ਸਾਡੀ 11 ਮੈਂਬਰੀ ਕਮੇਟੀ ਹੈ ਬਕਾਇਦਾ, ਜਿੱਦਾਂ 10 ਮਹੀਨੇ ਚੇਅਰਮੈਨ ਸਾਹਿਬ ਦੀ ਸੇਵਾ ਸੌਂਪੀ ਹੋਈ ਹੈ, ਪ੍ਰਧਾਨ ਜੀ ਸਾਡੇ ਬੈਠੇ ਨੇ, ਸਾਡੇ MP ਸਿੰਘ ਬੈਠੇ ਨੇ, ਵਾਈਸ ਪ੍ਰੈਜ਼ੀਡੈਂਟ, ਸਾਰੀ ਪੂਰੀ ਕਮੇਟੀ 11 ਮੈਂਬਰੀ ਹੈ ਰਜਿਸਟਰਡ ਮੁਤਾਬਿਕ ਜੋ ਹੈ ਸਾਡਾ ਕਾਨੂੰਨਨ ਤੌਰ 'ਤੇ ਅਸੀਂ ਪੂਰਾ ਰੂਲ ਕੀਤਾ ਹੋਇਆ। ਪਰ ਅਸੀਂ ਆਪਣੇ ਆਪ ਨੂੰ ਕਦੀ ਸ਼ੋਅ ਨਹੀਂ ਕੀਤਾ, ਅਸੀਂ ਇਹਦੇ ਸਾਰੇ ਸੇਵਾਦਾਰ ਹਾਂ, ਕਦੀ ਆਪਣੇ ਆਪ ਨੂੰ ਦੱਸਿਆ ਕਿ ਮੈਂ ਚੇਅਰਮੈਨ ਹਾਂ ਜਾਂ ਪ੍ਰਧਾਨ ਹਾਂ ਜਾਂ ਜਨਰਲ ਸੈਕਟਰੀ ਹੈ, ਖਜ਼ਾਨਚੀ ਹੈ, ਅਸੀਂ ਸ਼ੋਅ ਨਹੀਂ ਆਪਣੇ ਆਪ ਨੂੰ ਕਦੀ ਕੀਤਾ। ਅਸੀਂ ਇਹਦੇ ਸੇਵਾਦਾਰ ਕੰਮ ਕਰਦੇ ਹਾਂ। ਕਾਨੂੰਨਨ ਤੌਰ 'ਤੇ ਤਾਂ ਤੁਹਾਨੂੰ ਪਤਾ ਕਮੇਟੀ ਰਜਿਸਟਰਡ ਤਾਂ ਹੀ ਹੁੰਦੀ 11 ਮੈਂਬਰੀ, ਉਹ ਤਾਂ ਉਹਦੇ ਤਾਂ ਲੈਣੇ ਪੈਂਦੇ ਨੇ, ਪਰ ਅਸੀਂ ਉਹਦਿਆਂ ਦਾ ਉਹ ਇਸਤੇਮਾਲ ਨਹੀਂ ਕੀਤਾ ਜੋ ਸਾਨੂੰ ਕਰਨਾ ਚਾਹੀਦਾ। ਅਸੀਂ ਸੇਵਾਦਾਰ ਬਣ ਕੇ ਹੀ ਕੰਮ ਕਰ ਰਹੇ ਹਾਂ। ਜਿਹੜੇ ਫਰਜ਼ ਤੁਸੀਂ ਅਦਾ ਕਰਦੇ ਪਏ ਹੋ, ਕਿਤੇ ਨਾ ਕਿਤੇ ਸਰਕਾਰਾਂ ਦੀ ਵੀ ਇਹਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਇੱਕ ਤਰ੍ਹਾਂ ਦੇ ਨਾਲ ਗੌਰਮੈਂਟ ਨੂੰ ਜਾਂ ਜਿਹੜੀਆਂ ਸੱਤਾਧਾਰੀ ਧਿਰਾਂ ਨੇ ਉਹਨਾਂ ਨੂੰ ਸਪੋਰਟ ਕਰਦੇ ਨਜ਼ਰ ਆਉਣੇ ਹੋ, ਸਮਾਜ ਦੇ ਚਾਹੇ ਭਲੇ ਦੀ ਭਾਵਨਾ ਲੈ ਕੇ ਚੱਲੇ ਹੋਏ ਹੋ। ਕਦੇ ਸਰਕਾਰ ਦੇ ਪਾਸੋਂ ਜਾਂ ਨੁਮਾਇੰਦਿਆਂ ਦੇ ਪਾਸੋਂ ਇਸ ਤਰ੍ਹਾਂ ਦਾ ਮਾਨ ਸਨਮਾਨ ਵੀ ਪ੍ਰਾਪਤ ਹੋ ਚੁੱਕਾ ਹੈ ਤੁਹਾਡੀ ਸੰਸਥਾ ਨੂੰ? ਸਾਡੀ ਸੰਸਥਾ ਨੂੰ ਮਾਨ ਸਨਮਾਨ ਬਹੁਤ ਪ੍ਰਾਪਤ ਹੋਇਆ ਹੈ, ਉਹ ਤੁਹਾਨੂੰ ਡਾਕਟਰ ਸਾਹਿਬ ਡਿਟੇਲ 'ਚ ਦੇਣਗੇ ਸਾਰਾ ਕੁਝ। ਪਰ ਜਿਹੜੀ ਸਰਕਾਰਾਂ ਦੀ ਤੁਸੀਂ ਗੱਲ ਕਰਿਓ, ਸਾਨੂੰ ਸਰਕਾਰਾਂ ਵੱਲੋਂ ਕੋਈ ਫੰਡਸ ਦੀ ਗੱਲ ਕਰੀਏ ਜਾਂ ਸਾਨੂੰ ਇੱਦਾਂ ਤੱਕ ਅੱਜ ਤੱਕ ਕੋਈ ਸਤਿਕਾਰ ਨਹੀਂ ਮਿਲਿਆ। ਸਾਨੂੰ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਾਡੇ ਲਈ ਬਹੁਤ ਵੱਡਾ ਹੈਗਾ, ਸੰਗਤਾਂ ਦਾ ਹੀ ਸਾਨੂੰ ਇੰਨਾ ਪਿਆਰ ਹੈ, ਸਤਿਗੁਰੂ ਪਾਤਸ਼ਾਹ ਦੀ ਓਟ ਸਾਨੂੰ ਇੰਨੀ ਕੁ ਜ਼ਿਆਦਾ ਹੈ। ਸਾਨੂੰ ਸਰਕਾਰਾਂ, ਸਾਡੀ ਆਪਣੀ ਸਰਕਾਰ ਹੈ, ਗੁਰੂ ਗ੍ਰੰਥ ਸਾਹਿਬ ਜੀ ਸਾਡੀ ਸਰਕਾਰ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਐਡੀ ਕਿਰਪਾ ਕਰਦੇ ਨੇ ਸਾਡੇ ਤੇ ਕਿ ਸਾਡੀ ਕਦੀ ਪਿੱਠ ਨਹੀਂ ਲੱਗਣ ਦਿੰਦੇ। ਸੰਗਤਾਂ ਇੰਨਾ ਪਿਆਰ ਦਿੰਦੀਆਂ ਨੇ, ਸਾਡੀ ਸੰਗਤ ਹੀ ਸਾਡੀ ਸਰਕਾਰ ਹੈ, ਗੁਰੂ ਗ੍ਰੰਥ ਸਾਹਿਬ ਸਾਡੀ ਮਹਾਂ ਸਰਕਾਰ ਹੈ। ਸਤਿਗੁਰੂ ਆਪੀ ਸੇਵਾ ਲਈ ਜਾ ਰਹੇ ਨੇ, ਸਾਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਇਹਨਾਂ 'ਚ। ਡਾਕਟਰ ਸਾਹਿਬ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ। ਡਾਕਟਰ ਸਾਹਿਬ ਕੀ ਨਾਮ ਹੈ ਜੀ ਤੁਹਾਡਾ? MP ਸਿੰਘ। ਹਾਂ, ਡਾਕਟਰ ਸਾਹਿਬ ਕਿੰਨੇ ਸਮੇਂ ਤੋਂ ਤੁਸੀਂ ਆਪਣੇ ਖੇਤਰ ਦੇ ਵਿੱਚ ਜਿਹੜਾ ਤੁਹਾਡਾ ਡਾਕਟਰੀ ਲਾਈਨ ਹੈਗੀ ਆ, ਇਹਦੇ ਵਿੱਚ ਤੁਸੀਂ ਜਿਹੜੀਆਂ ਆਪਣੀਆਂ ਡਿਊਟੀਆਂ ਅਦਾ ਕਰਦੇ ਆ ਰਹੇ ਹੋ? ਜੀ, ਮੈਂ ਜਨਰਿਕ ਮੈਡੀਸਿਨਸ ਦਾ ਐਕਸਪਰਟ ਹਾਂ ਜੀ। ਜਿਹੜਾ ਹੈਗਾ ਮੈਂ 2021 ਚ ਸਰਕਾਰ ਤੋਂ ਖੈਰ ਫ੍ਰੀ ਹੋ ਗਿਆ, ਅਤੇ ਹੁਣ ਜਿਹੜਾ ਕਿਉਂਕਿ ਮੈਂ ਇੱਕ ਪ੍ਰੋਗਰਾਮ ਅਫਸਰ ਸੀਗਾ ਜਨਰਿਕ ਮੈਡੀਸਨ ਦਾ, ਜਨ ਔਸ਼ਧੀ ਅਸੀਂ ਸਭ ਤੋਂ ਪਹਿਲੀ ਜਿਹੜੀ ਇੰਡੀਆ 'ਚ 2008 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਕੀਤੀ ਸੀਗੀ। ਅਸੀਂ ਜਨਰਿਕ ਮੈਡੀਸਿਨਸ ਦਾ ਬੇਸਿਕਲੀ ਮੈਂ ਇਸ ਕਰਕੇ ਆਇਆ ਕਿ ਜਿਹੜਾ ਮੇਰਾ ਫੀਲਡ ਸੀ, ਜਿਹੜਾ ਤੁਸੀਂ ਪੁੱਛਿਆ, ਜਿਹੜਾ ਹੁਣ ਅਸੀਂ ਕਿਉਂਕਿ ਲੋਕ ਭਲਾਈ ਸੇਵਕ ਸੰਸਥਾ ਨਾਲ ਜੁੜੇ ਹੋਏ ਹਾਂ, ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਨਾਲ, ਅਤੇ ਸਾਡੇ ਸਾਰੇ ਮਾਨਯੋਗ ਮੈਂਬਰਸ ਬੈਠੇ ਹੈ। ਅਤੇ ਸਾਡਾ ਉੱਦਮ ਜਿਹੜੇ ਨਿਵੇਕਲੇ ਹੈ, ਸਾਡੇ ਉੱਦਮ ਜਿਹੜੇ ਹੈਗੇ ਜੀ ਉਹ ਵੱਖਰੇ ਹੈ। ਇੱਕ ਤਾਂ ਇਹਨਾਂ ਨੇ ਦੱਸਿਆ ਕਿ ਕੋਈ ਲੋਕਲ ਤੌਰ 'ਤੇ ਜਿਹੜੇ ਹੈਗੇ ਸਮਾਜ ਦੇ ਵਿੱਚ ਕੋਈ ਡਿਸਪਿਊਟਸ ਹੈ, ਹੋਰ ਹੈ, ਉਹ ਬਹੁਤ ਵਧੀਆ। ਉਹ ਈਵਨ ਕਿ ਪੁਲਿਸ ਅਥਾਰਟੀਜ਼ ਨੇ ਵੀ ਈਵਨ ਕਿ ਉਹ ਦੇ ਸਟੈਂਡ ਔਨ ਹਿਸ ਜਿਹੜਾ ਹੈ ਜੀ ਸੀਟ, ਕਿ ਮਤਲਬ ਉਹ ਸੀਟ ਤੋਂ ਉੱਠ ਕੇ ਉਹਨਾਂ ਨੇ ਸਵਾਗਤ ਕੀਤਾ ਵੀ ਇਹ ਅੱਜ ਦੀ ਡੇਟ ਨੂੰ ਮਤਲਬ ਇਹ ਇਹੋ ਜਿਹੀਆਂ ਵੀ ਕੋਈ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਇੱਦਾਂ ਕਹਿ ਕੇ ਉਹਨਾਂ ਦੇ ਮਸਲੇ ਜਿਹੜੇ ਹੈਗੇ ਜੀ ਉਹ ਇਟ ਇਜ਼ ਮਤਲਬ ਐਡਮਾਇਰੇਬਲ, ਐਕਸਟਰਾਆਰਡਨਰੀ। ਸੈਕੰਡ ਮੈਂ ਜਿਹੜਾ ਤੁਸੀਂ ਮੈਂ ਕਹੂੰਗਾ ਕਿ ਪਿਛਲੇ ਸਾਲ ਦੀ ਗੱਲ ਹੈ ਜੀ, ਜਿਹੜਾ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੇ ਜਿਹੜੇ ਸਾਡੀ ਜਸਟਿਸ ਨਿਰਮਲਜੀਤ ਕੌਰ ਜਿਹੜੇ ਨੇ, ਉਹ ਰਿਟਾਇਰਡ ਹਾਈ ਕੋਰਟ ਜੱਜ ਨੇ, ਜਿਹੜੇ ਚੇਅਰਮੈਨ ਨੇ ਪਲੱਸ DGP ਸੀਗੇ, ਉਹਨਾਂ ਨੇ ਸਪੈਸ਼ਲ ਇਸ ਸੰਸਥਾ ਨੂੰ ਸਾਡੇ ਸੰਸਥਾ ਨੂੰ ਜਿਹੜੀ ਜੀ ਲੈਟਰ ਦਿੱਤੀ, ਬੁਲਾਇਆ ਉਹਨਾਂ ਨੂੰ ਬਕਾਇਦਾ ਕਹਿ ਕੇ ਵੀ ਤੁਸੀਂ ਇੰਨੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਜੀ ਕੋਵਿਡ ਦੇ ਦੌਰਾਨ ਅੱਛੀਆਂ ਕੀਤੀਆਂ, ਹੋਰ ਤੁਹਾਡੀ ਫੀਡਬੈਕ ਜਿਹੜੀ ਉਹਨਾਂ ਦੀ ਅਥਾਰਟੀਜ਼ ਨਾਲ ਇੰਟੈਲੀਜੈਂਸ ਵੀ ਉਹ ਆਪਣੇ ਜਿਹੜੇ ਉਹਨਾਂ ਦੇ ਢੰਗ ਹੈ ਉਹਨਾਂ ਦੇ ਨਾਲ ਪਤਾ ਕੀਤੀਆਂ ਕਿ ਸਾਨੂੰ ਨਹੀਂ ਪਤਾ ਵੀ ਅਸੀਂ ਕੋਈ ਰਿਪਰੈਜ਼ੈਂਟੇਸ਼ਨ ਦਿੱਤੀ ਸੀਗੀ, ਅਤੇ ਉਹਨਾਂ ਨੇ ਸਾਨੂੰ ਬੁਲਾਇਆ ਵੀ ਇੰਨੀਆਂ ਤੁਹਾਡੀਆਂ ਬਹੁਤ ਹਾਈਲਾਈਟਸ ਨੇ, ਤੁਸੀਂ ਇੰਨਾ ਵਿਦਆਊਟ ਆਪਣੇ ਆਪ ਨੂੰ ਹਾਈਲਾਈਟ ਕੀਤੇ ਤੁਸੀਂ ਇੰਨੀਆਂ ਅੱਛੀਆਂ ਸੇਵਾਵਾਂ ਦੇ ਰਹੇ ਹੋ, ਅਤੇ ਅਸੀਂ ਤੁਹਾਡੀ ਕੀ ਹੈਲਪ ਕਰ ਸਕਦੇ ਹਾਂ, ਅਤੇ ਅਸੀਂ ਗੌਰਮੈਂਟ ਨੂੰ ਵੀ ਕੀ ਡਾਇਰੈਕਸ਼ਨਸ ਦੇ ਸਕਦੇ ਹਾਂ।
ਤੇ ਇਹ ਡਾਇਰੈਕਸ਼ਨਸ ਫਿਰ ਉਹ ਇਹ ਇੱਕ ਤੁਸੀਂ ਜਿਹੜਾ ਪੁੱਛਿਆ ਸੀਗਾ ਨਾ ਵੀ ਗਵਰਨਮੈਂਟ ਨੇ ਵੀ ਹਾਈਲਾਈਟ ਕੀਤਾ ਜਾਂ ਤੁਹਾਨੂੰ ਸਨਮਾਨਿਤ, ਇਹ ਸਨਮਾਨਿਤ ਹੀ ਹੈ ਜੇ ਗਵਰਨਮੈਂਟ ਖੁਦ ਹੀ ਸਾਨੂੰ ਪੁੱਛਦੀ ਹੈ, ਬੁਲਾਉਂਦੀ ਹੈ ਜਿਹੜਾ ਹੈਗਾ ਜੀ ਵੀ ਤੁਸੀਂ ਕਿਉਂਕਿ ਇਹ ਇਸ ਤੋਂ ਬਿਨਾਂ ਜੇ ਮੈਂ ਤੁਹਾਨੂੰ ਗੱਲ ਕਰਾਂ ਨਾ, ਅਸੀਂ ਜੇ ਮੈਡੀਕਲ ਕੈਂਪ ਤਾਂ ਲਗਾਉਣਾ ਹੀ ਲਗਾਉਣਾ ਹੈ, ਬਲੱਡ ਡੋਨੇਸ਼ਨ ਕੈਂਪ ਲਗਾਉਣਾ ਹੈ। ਪਲੱਸ ਸਾਡਾ ਜਿਹੜਾ ਹੈਗਾ ਜੀ ਬਹੁਤ ਇੰਪੋਰਟੈਂਟ ਜਿਹੜਾ ਹੈਗਾ ਸਾਡੀ NGO ਦਾ, ਉਹ ਵੱਖਰੇ ਕਿਸਮ ਦੇ ਨੇ ਸਾਡੀਆਂ ਐਕਟੀਵਿਟੀਜ਼ ਹੈ। ਐਕਟੀਵਿਟੀਜ਼ ਕੀ ਹੈਗਾ, ਇੱਕ ਤਾਂ ਸਾਡੀ ਜਨਰਿਕ ਮੈਡੀਸਿਨਸ ਬਾਰੇ ਇਹ ਜਿਹੜੀ ਅੱਜ ਦੀ ਡੇਟ ਨੂੰ ਲੁੱਟ ਹੈ ਜਿਹੜੀ ਹੈਗੀ ਜੀ। ਸੋ ਮੈਂ ਇੱਕ ਤੁਹਾਨੂੰ ਜਸਟ ਇੱਕ ਸਟ੍ਰਿਪ ਜਿਹੜਾ ਹੈਗਾ ਜੀ ਮੈਂ ਤੁਹਾਨੂੰ ਦਿਖਾਊਂਗਾ। ਸਿਪਜਨ ਡੀ ਹੈ, ਮੈਂ ਇਸ ਕਰਕੇ ਲੈ ਕੇ ਆਇਆ ਜੀ। 130 ਰੁਪਏ ਦਾ ਸਟ੍ਰਿਪ ਹੈ ਇਹ, ਜੇ ਤੁਸੀਂ ਇਹਨੂੰ ਹਾਈਲਾਈਟ ਕਰੋ 130 ਰੁਪੀਜ਼ ਹੈ। ਇਹ ਬ੍ਰਾਂਡਡ ਜਨਰਿਕ ਹੈ, ਬ੍ਰਾਂਡ ਨਹੀਂ ਹੈ। ਆਮ ਕਿਸੇ ਪਰਸਨ ਨੂੰ ਹੋਏਗਾ ਜੀ ਇਹ ਬ੍ਰਾਂਡ ਹੀ ਹੈ, ਬ੍ਰਾਂਡ ਹੈ ਜੀ, ਸਿਪਲਾ ਦਾ ਬ੍ਰਾਂਡ ਹੈ ਨਾ। 130 ਰੁਪਏ ਦਾ ਮੈਂ ਉੱਥੇ ਆ ਮੇਰੇ ਕੋਲ ਬਿੱਲ ਹੈ, ਤੁਹਾਨੂੰ ਜੇ ਕਹੋਗੇ ਤਾਂ ਮੈਂ ਉਹਦੀ ਫੋਟੋਕਾਪੀ ਤੁਹਾਨੂੰ ਦੇ ਦਾਂਗਾ। 110 ਰੁਪਏ ਦਾ ਮੈਨੂੰ ਮਿਲਿਆ, ਕਹਿੰਦੇ ਜੀ ਤੁਹਾਨੂੰ 15% ਡਿਸਕਾਊਂਟ ਨਾਲ। ਮਾਰਕੀਟ 'ਚ ਮੈਂ ਆ ਗਿਆ ਜੀ, ਮੈਂ ਕਿਹਾ ਜੀ ਮੈਨੂੰ ਕਿੰਨੇ ਦਾ ਲਗਾ ਦੋਗੇ? ਮੈਂ ਉਹਨਾਂ ਨੂੰ ਡੰਮੀ ਵੈਸੇ ਕਿਹਾ, ਕਹਿੰਦਾ ਜੀ ਚਲੋ ਤੁਹਾਨੂੰ 60 ਰੁਪਏ ਦਾ ਲਾ ਦਾਂਗੇ। ਨੈਕਸਟ ਮੈਂ ਇੱਕ ਕੈਮਿਸਟ ਕੋਲ ਗਿਆ ਜਿਹੜਾ ਹੈਗਾ ਜੀ, ਉਹ ਕਹਿੰਦੇ ਜੀ ਤੁਹਾਨੂੰ ਜੇ ਰੈਗੂਲਰ ਲੈਂਦੇ ਹੋ ਤਾਂ 35 ਦਾ ਲਾ ਦਾਂਗੇ। ਤੋ ਦਿਸ ਇਜ਼ ਦ ਥਿੰਗ, ਮਤਲਬ ਆਈ ਵਾਂਟ ਟੂ ਕਨਵੇ ਕਿ ਜਿਹੜਾ ਹੈਗਾ ਜੀ ਵੀ ਇਹ ਜਿਹੜਾ ਬ੍ਰਾਂਡ ਕਿਸੇ ਪਰਸਨ ਇੱਕ ਸਵਾਏ ਅਸੀਂ ਕੁਛ ਜਿਹੜੇ ਐਕਸਪਰਟਸ ਹੈ ਉਹਨਾਂ ਨੂੰ ਪਤਾ ਹੈ ਵੀ ਬ੍ਰਾਂਡਡ ਜਨਰਿਕ ਕਿਹੜੀਆਂ ਹੁੰਦੀਆਂ ਨੇ। ਅਸੀਂ ਇਹ ਕਹਿੰਦੇ ਵੀ ਚਲੋ ਅਸੀਂ ਜਿੱਥੇ 2 ਕਰੋੜ ਰੁਪਏ ਅੱਜ ਦੀ ਡੇਟ ਨੂੰ PGI ਦੇ ਵਿੱਚ ਸ਼ਾਪ ਦਾ ਰੈਂਟ ਹੈ, ਕੋਈ ਦੁਨੀਆ ਦੇ ਵਿੱਚ ਇਹੋ ਜਿਹੀ ਕੋਈ ਹੈ ਨਹੀਂ ਹੈ। 2,20,000 ਡਾਲਰ ਬਣਦੇ ਨੇ ਜੀ, 2,20,000 ਡਾਲਰ ਜੇ ਆਪਾਂ ਫੋਰਨ ਕਰੰਸੀ ਚਲਾਈਏ। ਉਹ 400 ਫੁੱਟ ਦਾ ਏਰੀਆ ਹੈ। ਅਸੀਂ ਕਹਿੰਦੇ ਵੀ ਸਾਰੇ ਕਮਿਊਨਿਸਟ ਐਸੋਸੀਏਸ਼ਨ ਵਾਲੇ ਵੀ ਬੈਠਣ, ਗਵਰਨਮੈਂਟ ਵੀ ਬੈਠੇ, ਤੇ ਜਿਹੜਾ ਹੈਗਾ ਜੀ ਪਬਲਿਕ ਵੀ ਬੈਠੇ, ਡਰੱਗ ਅਥਾਰਟੀਜ਼ ਵੀ ਬੈਠਣ। ਇਹਨਾਂ ਨੂੰ ਬ੍ਰਾਂਡਡ ਜਨਰਿਕ ਨੂੰ ਤੇ ਬ੍ਰਾਂਡ ਨੂੰ ਦੇਖੋ। ਬ੍ਰਾਂਡ ਇਹਦਾ ਸਿਪਜਨ ਡੀ ਦਾ ਜਿਹੜਾ ਇਹ ਸਾਲਟ ਹੈ ਨਾ, ਡਾਈਕਲੋਫੇਨੈਕ ਸੋਡੀਅਮ ਸੈਰੈਸ਼ੀਓਪੈਪਟੀਡੇਜ਼, ਇਹ ਜਿਹੜਾ ਹੈਗਾ ਜੀ ਇਹ ਲਾਈਜ਼ਰ ਡੀ ਜਿਹੜਾ ਬ੍ਰਾਂਡ ਹੈ, ਉਹ ਲਾਈਜ਼ਰ ਡੀ ਜਿਹੜਾ ਹੈ ਉਹ ਬ੍ਰਾਂਡ ਹੈ। ਉਹਦੇ ਤੇ ਨੋਮੀਨਲ ਜੀ ਅਮਾਊਂਟ ਹੁੰਦੀ ਹੈ, ਨੋਮੀਨਲ ਮਾਰਜਨ ਹੁੰਦਾ। ਉਹਦੇ 'ਚ ਤੁਹਾਨੂੰ ਜਿਹੜਾ ਹੈਗਾ ਜੀ 15% ਵੀ ਦੇ ਦੇਣ ਮਾਰਜਨ ਡਿਸਕਾਊਂਟ, ਬਹੁਤ ਵੱਡੀ ਗੱਲ ਹੈ। ਤੇ ਹੁਣ ਉਹ ਨਹੀਂ ਦਿੰਦੇ ਲਾਈਜ਼ਰ ਡੀ, ਲਾਈਜ਼ਰ ਡੀ ਦੀ ਜਗ੍ਹਾ ਇਹ ਜੇ ਸਿਪਜਨ ਡੀ ਦੇ ਦਿੰਦੇ ਨੇ। ਅਸੀਂ ਕਹਿੰਦੇ ਹਾਂ ਵੀ ਇੰਨੀਆਂ ਮਹਿੰਗੀਆਂ, ਹੁਣ ਗਵਰਨਮੈਂਟ ਵੀ ਉਹਦੇ 'ਤੇ ਕਿਤੇ ਨਾ ਕਿਤੇ ਸੋਚਣਾ ਪਊਗਾ ਵੀ ਅਸੀਂ ਇਹਨਾਂ ਤੋਂ, ਜੇ ਹੁਣ PGI ਦੀ ਦੂਸਰੀ ਜਿਹੜੀ ਸ਼ਾਪ ਹੈ OPD ਦੀ, ਉਹਦੇ 85 ਲੱਖ 90 ਲੱਖ ਰੁਪਏ ਰੈਂਟ ਹੈ, 90 ਲੱਖ ਰੁਪਏ ਪਰ ਮੰਥ ਹੈ ਜੀ। ਤੇ ਇਹ ਜਿਹੜੇ ਹੁਣ ਕਮਿਸਟ ਅਸੀਂ ਉਹਨਾਂ ਦੇ ਟੋਟਲੀ ਉਹ ਵੀ ਨਹੀਂ ਹੈਗੇ। ਜੇ ਤੁਸੀਂ ਉਹਨਾਂ ਨੂੰ ਇੰਨਾ ਤੁਸੀਂ ਹਾਇਰ ਰੈਂਟਲ 'ਤੇ ਦਿਓਗੇ, ਉਹ ਫਿਰ ਇਹ ਸਬਸਟੀਟਿਊਸ਼ਨ, ਦਿਸ ਇਜ਼ ਕਾਲਡ ਸਬਸਟੀਟਿਊਸ਼ਨ, ਸਬਸਟੀਟਿਊਟ ਕਰਨਗੇ ਜਨਰਿਕ ਨਾਲ। ਰਾਸਤਾ ਹੈ ਇਸ ਗੱਲ ਨੂੰ ਲੈ ਕੇ ਕਿ ਇੱਕ ਪਾਸੇ ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਬਲੱਡ ਕੈਂਪ ਜਾਂ ਮੈਡੀਕਲ ਕੈਂਪ ਅਰੇਂਜ ਕੀਤੇ ਜਾਂਦੇ ਨੇ, ਪਰ ਦੂਜੇ ਪਾਸੇ ਇਸ ਤਰੀਕੇ ਦੀ ਲੁੱਟ ਹੈ ਜਿਹੜੀ ਤੁਸੀਂ ਖੁਲਾਸੇ ਕੀਤੇ ਆ, ਕਿਤੇ ਨਾ ਕਿਤੇ ਇਹ ਵੀ ਚੀਜ਼ ਧਿਆਨ ਮੰਗਦੀ ਹੈ ਸਰਕਾਰ ਦੇ ਪਾਸੋਂ। ਧਿਆਨ ਜਿਹੜਾ ਹੈਗਾ ਨੇ ਜੀ, ਇਹ ਐਕਚੁਅਲੀ ਕੀ ਬਹੁਤ ਲੋਕਾਂ ਨੂੰ ਪਤਾ ਨਹੀਂ ਜੀ। ਜੇ ਪ੍ਰਾਈਸਿੰਗ ਅਥਾਰਟੀ ਹੁੰਦੀ ਹੈ ਨਾ ਜੀ, ਇਹ ਸਟੇਟ ਗਵਰਨਮੈਂਟ ਜਾਂ UT ਗਵਰਨਮੈਂਟ ਨਹੀਂ ਕਰ ਸਕਦੀ, ਇਹ ਓਨਲੀ ਗਵਰਨਮੈਂਟ ਆਫ ਇੰਡੀਆ ਹੀ ਕਰ ਸਕਦੀ ਹੈ। ਬਹੁਤ ਲੋਕਾਂ ਨੂੰ ਸ਼ਾਇਦ ਇਹਦੇ ਬਾਰੇ ਜਿਹੜਾ ਹੈ ਜੀ ਬਹੁਤ ਹਾਈਲਾਈਟ ਕਰਦੇ ਨੇ ਜੀ, ਪੰਜਾਬ ਸਰਕਾਰ ਜਾਂ ਹਰਿਆਣਾ ਜਾਂ UT ਗਵਰਨਮੈਂਟ ਕਿਉਂ ਨਹੀਂ ਜੀ MRP ਇੱਦਾਂ ਕਰ ਦਿੰਦੀ। ਇਹ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਹੁੰਦੀ ਹੈ, NPPA। ਤੁਸੀਂ ਗੂਗਲ 'ਤੇ ਵੀ ਚਲੇ ਜਾਓ, ਉਸ NPPA ਦੇ ਵਿੱਚ ਜਿਹੜੇ ਹੈਗੇ ਆਈਟਮ ਜਿਹੜੀਆਂ ਹੈਗੀਆਂ ਉਹਦਾ MRP ਫਿਕਸ ਕਰਦੀਆਂ ਨੇ, ਤੇ ਉਹਦੇ ਵਿੱਚ ਜਿਹੜਾ ਹੈਗਾ ਜੀ। ਹਾਂ ਭਾਈ ਸਾਹਿਬ ਜੀ, ਅੰਤ ਦੇ ਵਿੱਚ ਜਿਹੜਾ ਤੁਹਾਡੇ ਵੱਲੋਂ ਜਿਹੜਾ ਬਲੱਡ ਕੈਂਪ ਅਰੇਂਜ ਕੀਤਾ ਜਾ ਰਿਹਾ, ਇਸ ਨੂੰ ਲੈ ਕੇ ਅਪੀਲ ਕੋਈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਅਪੀਲ ਹੈ ਕਿ 15 ਤਰੀਕ ਨੂੰ 15 ਅਕਤੂਬਰ ਨੂੰ ਇਸੇ ਮਹੀਨੇ ਐਤਵਾਰ ਨੂੰ ਕੈਂਪ ਰੱਖਿਆ ਗਿਆ। ਉਹਦੇ ਸਾਨੂੰ ਡੋਨਰ ਜਿਹੜੇ ਵੱਧ ਤੋਂ ਵੱਧ ਜਿਹੜੇ ਬੱਚੇ ਚਾਹੀਦੇ ਨੇ, ਸਾਨੂੰ ਨੌਜਵਾਨ ਆਉਣ ਅੱਗੇ ਆ ਕੇ ਆਪਣਾ ਬਲੱਡ ਡੋਨੇਟ ਕਰਨ, ਕਿਉਂਕਿ ਇਹਦੀ ਅੱਜ ਕੋਈ ਫੈਕਟਰੀ ਤਾਂ ਕੋਈ ਹੈ ਨਹੀਂ ਜਿਹਦੇ ਕਿ ਅਸੀਂ ਬਲੱਡ ਤਿਆਰ ਕਰਵਾ ਸਕੀਏ। ਤਾਂ ਗੁਰੂ ਸਾਹਿਬ ਦੀ ਬਖਸ਼ੀ ਦਾਤ ਹੈ, ਤਾਂ ਗੁਰੂ ਸਾਹਿਬ ਦੀ ਬਖਸ਼ੀ ਦਾਤ ਅਸੀਂ ਕਿਸੇ ਗਰੀਬ ਨੂੰ ਡ੍ਰੌਪਸ ਦੇ ਦਿਆਂਗੇ, ਕਿਸੇ ਦੀ ਜ਼ਿੰਦਗੀ ਜਾਨ ਬਚ ਜਾਏਗੀ। ਉਹਦੇ ਨਾਲ ਹੀ ਕੋਈ ਲੋੜਵੰਦ ਵਿਚਾਰੇ ਜਿਵੇਂ ਕੋਈ ਟ੍ਰੀਟਮੈਂਟ ਲੈਂਦੇ ਨੇ ਤੇ ਡਾਕਟਰਾਂ ਦੀ ਫੀਸਾਂ ਬਹੁਤ ਨੇ, ਤਾਂ ਅਸੀਂ ਸਾਡੇ ਵੱਲੋਂ ਜਿਹੜਾ 15 ਤਰੀਕ ਨੂੰ ਜਿਹੜਾ ਕੈਂਪ ਰੱਖਿਆ, ਉਹਦੇ ਡਾਕਟਰ ਸਾਹਿਬਾਨ ਬਹੁਤ ਸਾਡੇ ਕੋਲ ਸਪੈਸ਼ਲਿਸਟ ਆ ਰਹੇ ਨੇ। ਉਹਦੇ 'ਚ ਤੁਹਾਨੂੰ ਡਾਕਟਰ ਸਾਹਿਬ ਨੇ ਦੱਸ ਦਿੱਤਾ ਸਾਰਾ ਕੁਛ। ਤਾਂ ਆਪਣੇ ਮਰੀਜ਼ ਜਿਹੜੇ ਲੋੜਵੰਦ ਹੈਗੇ ਨੇ ਸਾਡੇ ਕੋਲ ਸਹਾਇਤਾ ਲੈ ਸਕਦੇ, ਆਪਣੇ ਚੈੱਕਅਪ ਜਿਹੜਾ ਬਿਲਕੁਲ ਫ੍ਰੀ ਹੋਵੇਗਾ। ਕੁਛ ਮੈਡੀਸਨਾਂ ਵੀ ਫ੍ਰੀ ਦਿੱਤੀਆਂ ਜਾਣਗੀਆਂ, ਜਿਹਦੇ ਅੰਦਰ ਡਾਕਟਰ ਸਾਹਿਬਾਨ ਆ ਰਹੇ ਨੇ, ਹੋਮਿਓਪੈਥਿਕ ਦੇ ਡਾਕਟਰ ਸਾਹਿਬ ਵੀ ਆ ਰਹੇ ਨੇ,
ਐਕੋਪ੍ਰੈਸ਼ਰ ਦੇ ਵੀ ਹੈਗੇ ਨੇ। ਜਿਹੜਾ ਬਲੱਡ ਡੋਨੇਟ ਹੋਏਗਾ ਉਹ ਕਿਸੇ ਹਸਪੀਟਲ ਨੂੰ ਦਿਓਗੇ ਜਾਂ ਲੋੜਵੰਦਾਂ ਨੂੰ ਡਾਇਰੈਕਟ ਦਿਓਗੇ, ਕਿਸ ਤਰੀਕੇ ਦਾ ਹੋਏਗਾ ਜੀ ਉਹ ਵਾਗਰੂ ਜੀ ਸਾਡਾ ਜਿਵੇਂ 32 ਹਸਪੀਟਲ ਹੈ ਜੀ GMC, ਅਸੀਂ ਉੱਥੇ ਬੈਂਕ ਜੀ ਅਸੀਂ ਉਹਨਾਂ ਦੀ ਟੀਮ ਸਾਡੇ ਕੋਲ ਆ ਰਹੀ ਹੈ, ਬਲੱਡ ਲੈ ਜਾਣਗੇ। ਪਰ ਉਹ ਟੀਮ ਜਿਹੜੇ ਬਲੱਡ ਕੈਂਪ ਦੇ ਜਿਹੜੇ ਇੰਚਾਰਜ ਮੈਡਮ ਨੇ ਸਾਡੇ, ਉਹਨੂੰ ਜਦੋਂ ਅਸੀਂ ਕਾਲ ਕਰਦੇ ਹਾਂ ਤੇ ਸਾਡੇ ਕਾਲ ਦੇ ਮੁਤਾਬਿਕ ਉਹ ਸਮੇਂ ਦੇ ਮੁਤਾਬਿਕ ਜਿਹੜਾ ਬਲੱਡ ਜਿਹੜਾ ਸਾਨੂੰ ਵਾਪਸ ਦੇ ਦਿੰਦੇ ਨੇ, ਸਾਡੇ ਪੇਸ਼ੈਂਟ ਨੂੰ ਜੇ ਲੋੜਵੰਦ ਨੂੰ ਦਿੰਦੇ ਨੇ ਉਹਦੇ 'ਚ। ਹਾਂ, ਸਾਨੂੰ ਮਨਾ ਨਹੀਂ ਕੀਤਾ ਜਾਂਦਾ। ਬਿਲਕੁਲ ਜੀ ਬਿਲਕੁਲ, ਸਾਨੂੰ ਬਲੱਡ ਮਿਲਦਾ ਜੀ ਬਕਾਇਦਾ। ਸਾਡੇ ਰਵਿੰਦਰ ਸਿੰਘ ਜੀ ਨੇ, ਸਾਡੇ ਵਾਈਸ ਪ੍ਰੈਜ਼ੀਡੈਂਟ ਨੇ, ਇਹ ਬਲੱਡ ਦੀ ਸੇਵਾ ਜਿਹੜੀ ਸਾਰੀ ਇਹ ਸੰਭਾਲਦੇ ਨੇ। ਇਹ ਜਦੋਂ ਵੀ ਮੈਡਮ ਨਾਲ ਰਾਬਤਾ ਕਰਦੇ ਨੇ ਸਾਨੂੰ, ਕਿਉਂਕਿ ਇਹਦੀ ਕੋਈ ਸਿਸਟਮ ਹੁੰਦਾ ਹੈ, ਜਿੱਦਾਂ ਕੋਈ ਸਾਡੇ ਪੇਸ਼ੈਂਟ ਮੰਨ ਲਓ ਐਨੀ ਕਿਤੇ ਬਾਹਰ ਪ੍ਰਾਈਵੇਟ 'ਚ ਹੈ ਤਾਂ ਕਈ ਵਾਰ ਪੇਸ਼ੈਂਟ ਕਾਹਲਾ ਪੈ ਜਾਂਦਾ ਵੀ ਸਾਨੂੰ ਬਲੱਡ ਨਹੀਂ ਮਿਲਿਆ ਨਾ। ਉਹਦੇ 'ਚ ਇਹ ਵੀ ਡਾਕਟਰ ਸਾਹਿਬਾਨਾਂ ਦੀ ਲਿਸਟ ਤਿਆਰ ਹੁੰਦੀ ਹੈ ਬਕਾਇਦਾ, ਉਹਦਾ ਜਿਹੜਾ ਵੀ ਉਹਦਾ ਫਾਰਮ ਭਰ ਕੇ ਦਿੰਦੇ ਨੇ, ਗਰੁੱਪ ਵਗੈਰਾ ਹੁੰਦਾ ਹੈ, ਫਿਰ 32 ਜਾ ਕੇ ਚੈੱਕਅਪ ਹੁੰਦੀ ਹੈ। 2 ਤੋਂ 2.5 ਘੰਟੇ ਉਸ ਬਲੱਡ ਨੂੰ ਤਿਆਰ ਕਰਨ 'ਤੇ ਵੀ ਲੱਗਦੇ ਨੇ, ਜੋ ਰੂਲ ਮੁਤਾਬਿਕ ਹੈ ਉਹਦੇ ਮੁਤਾਬਿਕ ਸਾਨੂੰ ਬਲੱਡ ਜਿਹੜਾ ਉਹ ਤਿਆਰ ਕਰਕੇ ਦਿੰਦੇ ਨੇ। ਕਈ ਵਾਰ ਕੀ ਹੁੰਦਾ ਪੇਸ਼ੈਂਟ ਕਾਹਲਾ ਪੈਂਦਾ ਵੀ ਸਾਨੂੰ ਔਨ ਦੀ ਸਪੋਰਟ ਦੇ ਦਿਓ, ਤਾਂ ਬਲੱਡ ਦਾ ਜਿਹੜਾ ਰੂਲਸ ਹੈ ਉਹ ਤਾਂ ਉਹਦੇ ਮੁਤਾਬਿਕ ਮਿਲੇਗਾ ਨਾ। ਤਾਂ ਇਸ ਕਰਕੇ ਸਾਨੂੰ ਡਾਕਟਰ ਸਾਹਿਬਾਨਾਂ ਟੀਮ ਸਾਡਾ ਪੂਰਾ ਸਹਿਯੋਗ ਕਰਦੀ ਹੈ। ਅਸੀਂ 32 ਦੀ ਟੀਮ ਸਾਡੇ ਕੋਲ ਆਉਂਦੀ ਹੈ ਤੇ 32 ਸਾਡੀ ਹੈਲਪ ਵੀ ਕਰਦੀ ਹੈ। ਬਿਲਕੁਲ, ਲੋਕ ਭਲਾਈ ਸੇਵਾ ਸੰਸਥਾ ਦੇ ਵੱਲੋਂ ਇੱਕ ਚੰਡੀਗੜ੍ਹ ਦੇ ਵਿੱਚ ਵੱਡਾ ਉਪਰਾਲਾ ਕੀਤਾ ਜਾ ਰਿਹਾ। ਤਾਂ ਜ਼ਿਕਰਯੋਗ ਹੈ ਕਿ ਪਿਛਲੇ ਤਕਰੀਬਨ ਜਿਵੇਂ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ 18 ਸਾਲਾਂ ਤੋਂ ਖਾਸ ਕਰ ਧਰਾਤਲ ਦੇ ਉੱਪਰ ਲੋਕਾਂ ਦੀ ਸੇਵਾ ਦੇ ਵਿੱਚ ਵਿਚਰ ਕੇ ਵੱਡੀਆਂ ਸੇਵਾਵਾਂ ਵੀ ਅਦਾ ਕੀਤੀਆਂ ਜਾ ਰਹੀਆਂ ਨੇ। ਇਸੇ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਹੋਰ तमाम ਸਾਰੀਆਂ ਜਥੇਬੰਦੀਆਂ ਸੇਵਾ ਸੰਸਥਾਵਾਂ ਦੇ ਨਾਲ ਗੱਲਬਾਤ ਕਰਕੇ तमाम ਸਾਰੀ ਜਿਹੜੀ ਜਾਣਕਾਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।